अस्सलाम वालेकुम जी। मैं अकरम उदास ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ ਜਨਾਬ। ਤੁਸੀਂ ਵੇਖਦੇ ਰਹੇ ਹੋਵੋਗੇ, ਪਹਿਲੇ ਵੀ ਤੁਸੀਂ ਪ੍ਰੋਗਰਾਮ ਇਸ ਚੈਨਲ ਤੇ ਵੇਖੇ ਨੇ। ਬੜਾ ਨਾਂ ਵਾਲਾ ਚੈਨਲ ਹੈ, ਬੜਾ ਨਾਮੀ ਬੰਦੇ ਨੇ ਜਿਨ੍ਹਾਂ ਦਾ ਚੈਨਲ ਹੈ, ਸਰਦਾਰ ਕਮਾਲ ਸਾਹਿਬ। ਤੇ ਤੁਸੀਂ ਵੇਖ ਰਹੇ ਹੋ ਸਰਦਾਰ ਅਫੀਸ਼ੀਅਲ ਚੈਨਲ। मैं सब दोस्तों को कहांगा कि तुहानू अगर अच्छा लगे तो दोस्तों को शेयर जरूर करा करो, क्योंकि एक दूजे के नाल मिल के जिन्ना तुसी प्यार करते हो, ये प्यार एक ऐसा खजाना है कि जिन्ना इन्हू वधाओगे उन्ना ही तुहाडे कोल वधदा जाएगा। ये इस तरह ही चैनल है, जिड्डे अच्छे इंसान ने उड्डा अच्छा चैनल है। इहदे ते वधिया वधिया गल तुहानू अच्छी गल करन नू भी मिलदी और सुनन नू भी मिलदी। करदे ते तुसी आपस विच होवोगे सुन के, लेकिन बाद च करदे होवोगे। अज तुहाडी एक ऐसी हस्ती नाल मैं तारफ कराना चाहना कि जिन्हां दा तुसी नां सुन के कहोगे कि यार ये तो हो ही नहीं सकता, क्योंकि जो उन्हां दा नां है ना, बंदा सोच भी नहीं सकता कि उस बंदे नाल तां मैं उन्हां दा इंटरव्यू करांगा या तुहाडा तारफ करावांगा, तुहाडे सामने लियावांगा उन्हां नूं। उन्हां दा नां है जी मरहूम अहमद बलाल साहब, ਜਿਹੜੇ ਨਵਾਬਾਂ ਦੇ ਇਲਾਕੇ ਚੋਂ ਟੁਰਦੇ ਟੁਰਦੇ ਤੇ ਇੱਥੇ ਤੱਕ ਪਹੁੰਚ ਗਏ ਸਾਡੇ ਮਸਕੀਨ ਆਦਮੀਆਂ ਕੋਲ, ਮਾੜੇ ਬੰਦਿਆਂ ਦੇ ਕੋਲ, ਕਿਉਂਕਿ ਉਹ ਆਪ ਵੀ ਨਵਾਬ ਨੇ ਔਰ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜਿੱਥੇ ਨਵਾਬ ਹੀ ਫੈਸਲੇ ਕਰਦੇ ਔਰ ਨਵਾਬਾਂ ਦੇ ਵਿੱਚ ਰਹਿਣ ਵਾਲੇ ਬੰਦੇ ਸਾਡੇ ਤੱਕ ਕਿਵੇਂ ਆ ਗਏ। ਉਹ ਉਹਨਾਂ ਨੇ अस्सलाम वालेकुम जी। वालेकुम सलाम सर। ਕੀ ਹਾਲ ਭਾਜੀ? ਠੀਕ ਹੋ? ਖੈਰਾਂ ਨੇ सर? अल्लाह दा करम है। ਯਕੀਨ ਕਰੋ ਤੁਹਾਡੇ ਨਾਲ ਗੱਲ ਕਰਦੇ ਮੈਨੂੰ ਮੁਸ਼ਕਪੂਰ ਦੀ ਬੋ ਆਣੀ ਸ਼ੁਰੂ ਹੋ ਗਈ। मैं सर नाग रूम लेके आया वो सरदार साहब ने कटवाई है। ਅੱਲਾ ਤੁਹਾਡੀ ਜ਼ਿੰਦਗੀ ਕਰੇ ਜੀ, ਮਾਸ਼ਾਅੱਲਾ। ਤੁਹਾਡੀਆਂ ਫਿਲਮਾਂ ਵੇਖੀਆਂ, ਤੁਹਾਡਾ ਕੰਮ ਵੇਖਿਆ, ਬਹੁਤ ਅੱਛਾ ਲੱਗਾ ਸਾਨੂੰ। ਠੀਕ ਹੈ, ਇਹਦਾ ਮਤਲਬ ਸੋਚਿਆ ਕਿ ਥੋੜਾ ਜਿਹਾ ਤੁਹਾਨੂੰ ਤਕਲੀਫ ਦੇਵਾਂਗੇ। ਅਜੇ ਮੈਂ ਤੁਹਾਨੂੰ ਬੋਲਣ ਨਹੀਂ ਦੇਵਾਂਗਾ, ਕਿਉਂਕਿ ਤੁਸੀਂ ਬੋਲਣ ਲੱਗ ਪਏ ਤੇ ਮੈਨੂੰ ਨਹੀਂ ਬੋਲਣ ਦੇਣਾ। ਤੁਸੀਂ ਪਹਿਲੇ ਮੈਨੂੰ ਤਕਲੀਫ ਦੇਣਾ ਚਾਹ ਰਹੇ ਹੋ? ਨਹੀਂ, ਤਕਲੀਫ ਮੈਂ ਤੁਹਾਨੂੰ ਦੇ ਹੀ ਨਹੀਂ ਸਕਦਾ, ਕਿਉਂਕਿ ਤੁਹਾਡਾ ਤੇ ਮੇਰਾ ਬਹੁਤ ਫਰਕ। ਮੇਰੇ ਸਿਰ ਤੇ ਵਾਲ ਹੀ ਕੋਈ ਨਹੀਂ ਤੇ ਮੇਰਾ ਹਲਵਾਲ ਤੁਹਾਡੇ ਸਿਰ ਤੇ ਵੀ ਕੋਈ ਨਹੀਂ ਆ। ਪਤਾ ਨਹੀਂ ਕੀ ਰੱਖਿਆ ਤੁਸੀਂ। ਨਹੀਂ ਸਰ, ਵਿਗ ਹੈ ਬੇਸਿਕਲੀ। ਇਹਦੇ ਥੱਲੇ ਮੇਰਾ ਵੀ ਤੁਹਾਡੇ ਵਰਗਾ ਹੀ ਹਾਲ ਹੈ। ਮੈਂ ਅੱਛਾ ਵਿਗ ਲਾਈ ਮੈਂ ਸਰ ਇਹ अच्छा नहीं विग नहीं लगी। वेरी गुड, बहुत अच्छा बहुत अच्छा। माजरत। लेकिन विग तुसी बहुत अच्छी लाई, लगदी नहीं कि विग लाई। ਤੁਹਾਡਾ ਵੀ ਨਹੀਂ ਲੱਗਦਾ ਕਿ ਲਾਈ ਹੈ ਸਰ? ਬਹੁਤ ਅੱਛਾ ਲੱਗਾ ਜੀ। ਤੇ ਤੁਸੀਂ ਨਵਾਬਾਂ ਦੇ ਇਲਾਕੇ 'ਚ ਰਹਿਣ ਵਾਲੇ ਇਸ ਕੰਮ ਦੇ ਪਿੱਛੇ ਕਿਵੇਂ ਆ ਗਏ? ਸਰ ਬਸ ਉਹ ਇਤਫਾਕ ਨਾਲ ਹੀ ਆ ਗਿਆ। ਹੋਇਆ ਇਹ ਕਿ ਮੈਂ ਨਹੀਂ, ਇਤਫਾਕ ਸਾਹਿਬ ਉੱਥੋਂ ਟੁਰੇ ਹਨ ਤੁਹਾਡੇ ਨਾਲ? ਸਰ ਉਹ ਨਾਲ ਸਨ, ਉਹਨਾਂ ਨਾਲ ਮੇਰਾ ਬੜਾ ਗਹਿਰਾ ਤਾਲੁਕ ਸੀ ਇਤਫਾਕ ਸਾਹਿਬ ਨਾਲ। ਤੇ ਉਹ ਉਹਨਾਂ ਦੇ ਨਾਲ ਹੀ ਮੈਂ ਮੁਜ਼ੱਫਰਗੜ੍ਹ ਤੋਂ ਟੁਰਦਾ ਬੇਸਿਕਲੀ ਮੈਂ ਲਾਅ ਕਰਨ ਆਇਆ ਸਾਂ ਲਾਹੌਰ। ਅੱਛਾ 2007 ਵਿੱਚ ਜੀ। 7 ਤੋਂ 10 ਤੱਕ ਮੈਂ ਲਾਅ ਕੀਤਾ LLB। ਉਹਦੇ ਬਾਅਦ ਮੈਂ ਵਕਾਲਤ ਸ਼ੁਰੂ ਕਰਤੀ। ਫਿਰ ਵਕਾਲਤ ਦੇ ਦੌਰਾਨ ਹੀ ਮੈਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਕਜ਼ਨ ਹੈ ਉਹ ਫਿਲਮ ਬਣਾ ਰਿਹਾ ਹੈ। ਰੈਡੀ ਸਟੱਡੀ ਨੋਸ ਫਿਲਮ ਦਾ ਨਾਂ ਸੀ, ਕਿਉਂਕਿ ਉਹ ਮੇਰਾ ਕਜ਼ਨ ਸੀ। ਅਸੀਂ ਪਰਚੀ ਸਿਸਟਮ ਦੀ ਬੇਸ ਤੇ ਆ ਗਏ ਫਿਲਮ 'ਚ। ਅੱਛਾ ਬਸ ਉਹ ਪਹਿਲੀ ਫਿਲਮ ਸੀ। ਉਹਦੇ ਬਾਅਦ ਫਿਰ ਤੀਫਾ ਇਨ ਟਰਬਲ ਆ ਗਈ ਤੇ ਬਸ ਤੀਫਾ ਇਨ ਟਰਬਲ ਤੁਹਾਡੀ ਮੈਂ ਸਾਈਵਾਲ ਵੇਖੀ ਜੀ। ਉਦੋਂ ਮੈਂ ਗਿਆ ਸੀ ਉੱਥੇ ਪ੍ਰੋਗਰਾਮ ਕਰਨ ਲਈ। ਉੱਥੇ ਵੇਖੀ, ਮੈਂ ਕਿਹਾ ਯਾਰ ਬਹੁਤ ਅੱਛਾ ਕੰਮ ਕਰ ਰਹੇ ਨੇ, ਇਹਨਾਂ ਦਾ ਨਾਮ ਪਤਾ ਨਹੀਂ। ਉਦੋਂ ਮੇਰੇ ਨਹੀਂ ਸੀ ਹੈਗਾ ਨਾ, ਤੁਹਾਡਾ ਮੇਰਾ ਤਾਰਫ ਨਹੀਂ ਸੀ ਹੈਗਾ ਸਰ। ਤੇ ਮੈਨੂੰ ਬਹੁਤ ਚੰਗਾ ਲੱਗਾ ਜੀ ਉਦੋਂ। ਤੇ ਅੱਜ ਇਹ ਨਹੀਂ ਪਤਾ ਕਿ ਤੁਹਾਡੇ ਨਾਲ ਬੈਠ ਕੇ ਅਸੀਂ ਗੱਪਸ਼ਪ ਵੀ ਕਰਾਂਗੇ। ਸਰ ਤੁਹਾਡੀ ਮੁਹੱਬਤ ਹੈ, ਤੁਹਾਡਾ ਤਾਂ ਮੈਂ ਬੜੇ ਅਰਸੇ ਤੋਂ ਫੈਨ ਹਾਂ। ਤੇ ਲਾ ਕਰਦੇ ਕਰਦੇ ਤੁਸੀਂ ਇਸ ਫੀਲਡ ਵਿੱਚ ਕਿਵੇਂ ਯਕਦਮ ਫੈਸਲਾ ਕਰ ਲਿਆ? ਸਰ ਅਸਲ ਵੈਸੇ ਤਾਂ ਬੇਸਿਕਲੀ ਕਹਿੰਦੇ ਨੇ ਕਿ ਹਰ ਇਨਸਾਨ ਐਕਟਰ ਬਣਨਾ ਚਾਹੁੰਦਾ ਹੈ। ਜੀ ਜੀ। ਜਿਹੜਾ ਇਨਸਾਨ ਐਕਟਰ ਨਹੀਂ ਬਣਨਾ ਚਾਹੁੰਦਾ ਉਹ ਵੀ ਅਸਲ 'ਚ ਐਕਟਰ ਬਣਨਾ ਚਾਹੁੰਦਾ ਹੈ। ਤੇ ਐਕਟਿੰਗ ਤੇ ਅਸੀਂ ਕਰ ਹੀ ਰਹੇ ਹੁੰਦੇ ਹਾਂ ਸਾਰਾ ਦਿਨ। ਜਿਹੜਾ ਹੈ ਉਹ ਘਰ 'ਚ ਵੀ ਐਕਟਿੰਗ ਤੇ ਬਾਹਰ ਵੀ ਐਕਟਿੰਗ। ਮੈਂ ਕਿਹਾ ਚਲੋ ਇਸ ਕੰਮ ਦੇ ਪੈਸੇ ਲੈਣਾ ਸ਼ੁਰੂ ਕਰ ਦਈਏ ਜ਼ਰਾ। ਨਹੀਂ ਇਹ ਬਹੁਤ ਅੱਛਾ ਫੈਸਲਾ ਤੁਹਾਡਾ। ਤੇ ਉਹ ਲਾ ਕਰ ਰਹੇ ਹੋ ਹਾਲੀ ਜਾਂ ਛੱਡ ਦਿੱਤਾ? ਜੀ ਸਰ ਉਹ ਤੇ ਨਾਲ ਚੱਲ ਰਿਹਾ ਸਰ। ਨਾਲ ਚੱਲ ਰਿਹਾ? ਬਿਲਕੁਲ ਸਰ। ਇਹਦਾ ਮਤਲਬ ਦੋਵੇਂ ਕੰਮ ਤੁਸੀਂ ਕਰ ਰਹੇ ਹੋ, ਜਿੱਧਰ ਤਰੱਕੀ ਹੋ ਗਈ ਤੁਸੀਂ ਉਧਰ ਜ਼ੋਰ ਕਰ ਦਿਓ। ਸਰ ਦੋਵੇਂ ਕੰਮ ਹੀ ਪਾਰਟ ਟਾਈਮ ਨੇ। ਅਸਲ ਮੈਂ ਦੁਨੀਆ ਤੇ ਨਾ ਛੁੱਟੀਆਂ ਮਨਾਉਣ ਜ਼ਮੀਨ ਤੇ। ਅੱਛਾ ਅੱਛਾ। ਬਸ ਜਿਹੜੀ ਸ਼ਾਇਦ ਮਜ਼ਾ ਆ ਜਾਏ ਵੈਰੀ ਗੁੱਡ, ਉਹ ਕਰਨਾ ਸ਼ੁਰੂ ਕਰ ਦਈਦੀ ਹੈ। ਬਹੁਤ ਵਧੀਆ ਜੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਰ। ਬੜੀ ਤੇ ਸੁਣਿਆ ਕਿ ਬਾਕੀ ਦੇ ਜਿਹੜੇ ਰਿਸ਼ਤੇਦਾਰ ਨੇ ਤੁਹਾਡੇ ਉਹ ਅੱਛੇ ਅਹੁਦਿਆਂ ਦੇ, ਕੋਈ ਪੁਲਿਸ ਵਿੱਚ, ਕੋਈ ਦੂਜੇ ਪਾਸੇ ਅੱਛੇ ਅਹੁਦਿਆਂ ਦੇ ਉੱਤੇ ਆ। ਤੇ ਤੁਸੀਂ ਇਸ ਕੰਮ ਦੇ ਵਿੱਚ ਕਿਵੇਂ ਅਚਾਨਕ ਤੁਹਾਨੂੰ ਸੱਟ ਲੱਗੀ? ਸਰ ਉਹ ਵੇਖੋ ਨਾ, ਜਿਵੇਂ ਕੀ ਕਹਿਣਾ, ਪੁਲਿਸ ਆਫੀਸਰ ਜੀ ਜੀ, ਉਹ ਇੱਕ ਮੁਲਕ ਮੇਰਾ ਖਿਆਲ ਹੈ ਸਿਰਫ ਇੱਕ ਸ਼ਹਿਰ 'ਚ ਤੁਸੀਂ ਲਾਹੌਰ ਲਾ ਲਓ ਤੇ ਕਮ ਸੇ ਕਮ 20-25 ਹਜ਼ਾਰ ਨੇ ਜੀ। ਤੇ ਸਰ ਜਿਹੜਾ ਫਿਲਮ ਐਕਟਰ ਕੋਈ ਹੈ। ਬਹੁਤ ਅੱਛਾ। ਤੁਸੀਂ ਕਿ ਆਪਣੇ ਖਾਨਦਾਨ 'ਚ ਨਾਮ ਪੈਦਾ ਕਰ ਜੀ। ਬਿਲਕੁਲ ਹਾਂਜੀ ਹਾਂਜੀ। ਬਹੁਤ ਵਧੀਆ। ਅਸਲ ਨਾ ਫੈਮਿਲੀ ਤੋਂ ਨਾ ਮੈਨੂੰ ਬਚਪਨ ਤੋਂ ਗਾਲਾਂ ਨਹੀਂ ਪਈਆਂ ਤੇ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ। ਮੈਂ ਕਿਹਾ ਕੋਈ ਐਸੀ ਹਰਕਤ ਕੀਤੀ ਜਾਏ ਕਿ ਫੈਮਿਲੀ ਤੇਰਾ ਬੁਰਾ ਮਨਾਏ। ਨਹੀਂ, ਜਿਹੜਾ ਤੁਸੀਂ ਨਾਂ ਰੱਖਿਆ ਇਹਦੇ ਤੋਂ ਤਾਂ ਸਾਰੇ ਕੱਢਦੇ ਹੋਣੇ ਨੇ ਸਰ। ਬਿਲਕੁਲ ਹਾਂਜੀ। ਬਲਕਿ ਮੇਰੇ ਸਪੈਸ਼ਲੀ ਜਿਹੜੇ ਮੇਰੇ ਅੰਮੀ ਅਬੂ ਨੇ ਬੜੇ ਨਾਰਾਜ਼ ਹੁੰਦੇ ਨੇ ਕਿ ਇਹ ਕੀ ਨਾਂ ਰੱਖਿਆ। ਫਿਰ ਮੈਂ ਉਹਨਾਂ ਨੂੰ ਮੁਖਤਲਿਫ ਤੌਜੀਹਾਤ ਪੇਸ਼ ਕਰਨਾ। ਕਹਿੰਦੇ ਨਹੀਂ ਜਦੋਂ ਦਾ ਨਾਂ ਰੱਖਿਆ ਲੋਕੀ ਸਾਡੇ ਘਰ ਫਾਤਿਹਾ ਕਹਿਣ ਆਉਂਦੇ। ਬਿਲਕੁਲ ਜੀ, ਬਹੁਤ ਅੱਛਾ ਜੀ। ਵਜ੍ਹਾ ਇਹ ਕਿ ਵੱਡੇ ਇਜਾਜ਼ਤ ਦੇਣ ਨਾ ਜਿਸ ਕੰਮ ਦੀ ਵੀ ਜੀ, ਤੇ
ਉਹਨਾਂ ਕੋਲ ਇਜਾਜ਼ਤ ਲੈ ਕੇ ਇਸ ਕੰਮ 'ਚ ਆਓਗੇ ਤੁਸੀਂ ਉਹਦੇ ਵਿੱਚ ਜ਼ਰੂਰ ਤਰੱਕੀ ਕਰੋਗੇ, ਜਿਹਦੇ ਪਿੱਛੇ ਮਾਂ-ਪਿਓ ਦੀਆਂ ਦੁਆਵਾਂ ਨੇ। ਸਰ ਬੇਸ਼ੱਕ ਇਵੇਂ ਹੀ ਹੈ, ਬਿਲਕੁਲ ਬਿਲਕੁਲ ਇਵੇਂ ਹੀ ਹੈ। ਤੇ ਖਾਨਦਾਨ ਦੇ ਵਿੱਚੋਂ ਤੁਸੀਂ ਇਕੱਲੇ ਹੀ ਜਿਹੜੇ ਐਕਟਿੰਗ ਵਾਲੇ ਪਾਸੇ ਵੀ? ਜੀ ਸਰ, ਮੈਂ ਵਾਹਿਦ ਹਾਂ ਪੂਰੇ ਖਾਨਦਾਨ ਚੋਂ। ਆਬਵੀਅਸਲੀ ਖਾਨਦਾਨ ਦੀ ਸਪੋਰਟ ਹੈ ਮੈਨੂੰ, ਘਰ ਵਾਲਿਆਂ ਦੀ। ਕਿਸ ਬਰਾਦਰੀ ਨਾਲ ਤਲਕ ਹੈ? ਸਰ ਸ਼ੇਖ ਅਸੀਂ ਹੁੰਨੇ ਆ। ਵਾਹ ਵਾਹ ਸ਼ੇਖ ਸਾਹਿਬ ਤੁਸੀਂ ਮਤਲਬ ਸ਼ੇਖ ਇੱਕ ਜਵੇਦ ਸ਼ੇਖ ਸਾਹਿਬ ਆਏ, ਉਹਨਾਂ ਤੇ ਬੜਾ ਨਾਂ ਕਮਾਇਆ। ਜੀ ਸਰ। ਹਾਂਜੀ, ਉਹਨਾਂ ਦੇ ਛੋਟੇ ਭਾਈ ਹਨ ਸਲੀਮ ਸ਼ੇਖ ਸਾਹਿਬ, ਉਹਨਾਂ ਵੀ ਬੜਾ ਨਾਂ ਕਮਾਇਆ। ਹਾਂਜੀ ਸਰ। ਹੋਰ ਵੀ ਸ਼ੇਖ ਹੈ ਨੇ ਲੇਕਿਨ ਉਹਨਾਂ ਦਾ ਨਾਂ ਬਹੁਤ ਜ਼ਿਆਦਾ ਆਪਸੀ। ਹਾਂਜੀ। ਲੇਕਿਨ ਅਸੀਂ ਇਹ ਚਾਹ ਰਹੇ ਹਾਂ ਜੀ ਸਰ ਕਿ ਜਿਹੜੇ ਤੁਸੀਂ ਸ਼ੇਖ ਹੋ, ਕਿਸੇ ਨਕਾਮ ਸ਼ੇਖ ਨਾਲ ਗੱਲ ਕੀਤੀ ਜਾਏ। ਨਹੀਂ ਹੈ ਤੇ ਤੁਸੀਂ ਵੀ ਸਾਡੇ ਲਈ ਬਹੁਤ ਵਧੀਆ ਹੋ। ਸਰ। ਤੇ ਸ਼ਾਗਿਰਦੀ ਕੀਤੀ ਜਾਂ ਵੈਸੇ ਹੀ ਸ਼ੌਕ ਹੈ? ਸਰ ਉਹ ਸ਼ਾਗਿਰਦੀ ਦਾ ਅਸਲ ਟਾਈਮ ਇਸ ਤਰ੍ਹਾਂ ਨਹੀਂ ਦਰਮਿਆਨ 'ਚ ਨਿਕਲਿਆ ਕਿ ਅਚਾਨਕ ਇਤਫਾਕ ਨਾਲ ਬਿਲਕੁਲ ਕੈਰੀਅਰ ਸਟਾਰਟ ਹੋ ਗਿਆ। ਉਹ ਰੈਡੀ ਸਟੈਡੀ ਨੂੰ ਪਹਿਲੀ ਫਿਲਮ ਮਿਲ ਗਈ, ਉਹ ਕਿਉਂਕਿ ਕਜ਼ਨ ਦੀ ਸੀ, ਪਰਚੇਸ ਸਿਸਟਮ ਤੇ ਆ ਗਏ, ਉਹਦੇ 'ਚ ਐਕਟਿੰਗ ਕਰ ਲਈ। ਫਿਰ ਉਹਦੇ ਬਾਅਦ ਬਸ ਕੰਮ ਚੱਲਦਾ ਰਿਹਾ। ਤੇ ਲੇਕਿਨ ਜਿਹੜਾ ਉਸਤਾਦ ਦਾ ਜਿੱਥੇ ਤੱਕ ਤਾਲੁਕ ਹੈ ਨਾ, ਪ੍ਰੈਕਟੀਕਲੀ ਵੇਖਿਆ ਜਾਏ ਤੇ ਅਸੀਂ ਬਚਪਨ ਤੋਂ ਜਿਤਨੇ ਵੀ ਲੋਕਾਂ ਨੂੰ ਵੇਖ ਰਹੇ ਹਾਂ, ਜਿੰਨੇ ਵੀ ਐਕਟਰਸ ਨੇ, ਉਹ ਸਾਰੇ ਉਸਤਾਦ ਨੇ। ਕਿਉਂਕਿ ਉਹ ਕਹਿੰਦੇ ਨੇ ਕਿ ਜਿਹੜੀ ਜਗ੍ਹਾ ਤੇ ਤੁਸੀਂ ਚਲੇ ਜਾਓ ਜਾਂ ਕਿਸੇ ਬੰਦੇ ਨੂੰ ਤੁਸੀਂ ਮਿਲ ਲਓ ਤੇ ਉਹ ਤੁਹਾਡੇ ਜਿਸਮ ਦਾ ਇੱਕ ਹਿੱਸਾ ਬਣ ਜਾਂਦਾ ਹੈ। ਜੀ ਤੇ ਉਹ ਤੇ ਆਬਵੀਅਸਲੀ ਸਰ ਬਚਪਨ ਤੋਂ ਜਿਹੜੀ ਸ਼ਾਵਾਂ ਵੇਖਦੇ ਆ ਰਹੇ ਹਾਂ, ਤੇ ਉਸਤਾਜ਼ਾ ਤੇ ਬੇਸ਼ੁਮਾਰ ਨੇ। ਬਲਕਿ ਬੇਸਿਕਲੀ ਕੁਝ ਲੋਕ ਕਹਿੰਦੇ ਨੇ ਜੀ ਮੈਂ ਸੈਲਫ ਮੇਡ ਹਾਂ। ਸੈਲਫ ਮੇਡ ਦੁਨੀਆ ਦੀ ਮੇਰੇ ਖਿਆਲ ਸਭ ਤੋਂ ਗਲਤ ਟਰਮ ਹੈ ਕਿ ਜੀ ਮੈਂ ਆਪ ਬਣਿਆ। ਸੈਲਫ ਮੇਡ ਦੁਨੀਆ 'ਚ ਕੋਈ ਹੋ ਹੀ ਨਹੀਂ ਸਕਦਾ। ਤੁਸੀਂ ਕਿਸੇ ਕੋਲੋਂ ਕੋਈ ਨਾ ਕੋਈ ਗੁਰ ਸਿੱਖਿਆ ਹੁੰਦਾ, ਭਾਵੇਂ ਤੁਸੀਂ ਉਹਨੂੰ ਨਾ ਮਿਲੇ, ਉਹਦੀ ਕਿਤਾਬ ਪੜ੍ਹ ਕੇ, ਉਹਨੂੰ ਸਕਰੀਨ ਤੇ ਵੇਖ ਕੇ। ਤੇ ਉਸਤਾਦ ਤਾਂ ਯਕੀਨਨ ਕੋਈ ਨਾ ਕੋਈ ਜ਼ਰੂਰ, ਬਲਕਿ ਬਹੁਤ ਉਸਤਾਦ ਹੁੰਦੇ ਨੇ ਬੰਦੇ ਦੇ। ਨਹੀਂ, ਉਸਤਾਦ ਤੋਂ ਬਗੈਰ ਤੇ ਕੋਈ ਕੰਮ ਹੁੰਦਾ ਹੀ ਨਹੀਂ ਨਾ। ਜਾਂ ਤਾਂ ਕੋਈ ਐਸਾ ਕੰਮ ਕਰੋ ਜਿਹੜਾ ਅੱਗੇ ਕਿਸੇ ਨੇ ਨਾ ਕੀਤਾ ਹੋਏ ਤੇ ਤੁਸੀਂ ਬੰਦਾ ਕਹਿੰਦਾ ਕਿ ਯਾਰ ਇਹਦਾ ਉਸਤਾਦ ਕੋਈ ਨਹੀਂ, ਇਹਨੇ ਆਪਣੇ ਜ਼ਿਹਨ ਨਾਲ ਕੰਮ ਕੀਤਾ। ਜੀ ਬਿਲਕੁਲ। ਲੇਕਿਨ ਜਿਹੜਾ ਕੰਮ ਲੋਕਾਂ ਨੇ ਕੀਤਾ ਉਹ ਹੀ ਤੁਸੀਂ ਕਰੋਗੇ ਤੇ ਫਿਰ ਉਸਤਾਦ ਤੇ ਤੁਹਾਡਾ ਕੋਈ ਨਾ ਕੋਈ ਹੋਏਗਾ ਸਰ। ਬਿਲਕੁਲ। ਕਿਸੇ ਤੋਂ ਮੁਤਾਸਰ ਹੋ ਕੇ, ਕਿਸੇ ਤੋਂ ਤੁਸੀਂ ਕਿਸੇ ਨੂੰ ਕੋਈ ਤੁਹਾਨੂੰ ਅੱਛਾ ਲੱਗਦਾ ਉਹਦੇ ਪਿੱਛੇ ਟੁਰ ਪੈਂਦੇ ਹੋ, ਤੇ ਇਹਦਾ ਮਤਲਬ ਹੈ ਕਿ ਉਹਨੂੰ ਉਸਤਾਦ ਦਾ ਦਰਜਾ ਤੁਸੀਂ ਦਿੰਦੇ ਹੋ। ਜੀ ਬਿਲਕੁਲ ਐਵੇਂ। ਹਾਂਜੀ ਬਿਲਕੁਲ ਐਵੇਂ। ਤੇ ਇਸੇ ਤਰ੍ਹਾਂ ਹੀ ਸ਼ੇਖਾਂ ਦਾ ਇੱਕ ਮੁੰਡਾ ਆ ਕੇ ਉਹਨੂੰ ਨਹੀਂ ਪਤਾ ਕਿ ਮੈਂ ਫਿਲਮਾਂ 'ਚ ਵੀ ਹਿੱਟ ਹੋ ਜਾਣਾ, ਜੀ ਸਰ, ਜਿਹੜੇ ਪ੍ਰੋਗਰਾਮ 'ਚ ਵੀ ਹਿੱਟ ਹੋ ਜਾਣਾ, ਜਿੱਥੇ ਜਾਵਾਂਗਾ ਹਿੱਟ ਹੋ ਜਾਣਾ ਸਰ। ਹਾਂਜੀ, ਚਲਦਿਆਂ ਤੁਸੀਂ ਇੱਥੇ ਤੱਕ ਆ ਕੇ ਰੁਕ ਗਏ ਹੋ ਜਾਂ ਕੰਮ ਕਰ ਰਹੇ ਹੋ ਕੋਈ? ਨਹੀਂ ਸਰ, ਕੰਮ ਤੇ ਚੱਲ ਰਿਹਾ ਅੱਜ ਕੱਲ। ਉਹ 에ਅਰਵਾਈ ਤੇ ਪ੍ਰੋਗਰਾਮ ਹੈ ਹੁਸ਼ਿਆਰੀਆਂ ਤੇ ਮੈਂ ਵੇਖਿਆ ਤੁਹਾਨੂੰ ਬਹੁਤ ਵਧੀਆ ਜਾ ਰਹੇ ਹੋ। ਉਹ ਚੱਲ ਰਿਹਾ। ਉਹਦੇ ਇਲਾਵਾ ਕੁਝ ਫਿਲਮਾਂ ਨੇ, ਕੁਝ ਨੇ ਜਿਹੜੀ ਕੰਪਲੀਟ ਹੋ ਗਈਆਂ ਨੇ, ਉਹ ਰਿਲੀਜ਼ ਹੋਣ ਦਾ ਵੇਟ ਹੈ ਉਹਨਾਂ ਦੇ। ਤੇ ਬਾਕੀ ਜਿਹੜਾ ਹੈ ਕੁਝ ਫਿਲਮਾਂ ਨੇ ਜਿਨ੍ਹਾਂ ਦਾ ਸ਼ੂਟ ਚੱਲ ਰਿਹਾ। ਤੇ ਫਿਲਮਾਂ 'ਚੋਂ ਤੁਹਾਨੂੰ ਕਿਹੜਾ ਬੰਦਾ ਚੰਗਾ ਲੱਗਦਾ ਜਿਹਦੇ ਪਿੱਛੇ ਤੁਸੀਂ ਮੁਤਾਸਰ ਹੋ ਕੇ ਫਿਲਮਾਂ 'ਚ ਗਏ? ਸਰ ਮੈਨੂੰ ਵੈਸੇ ਜਿਹੜੇ ਮੌਜੂਦਾ ਲੋਕ ਨੇ ਨਾ, ਬਹੁਤ ਵੱਡੇ ਨਾਂ ਨੇ, ਲੇਕਿਨ ਜਿਹੜੇ ਹਾਲੇ ਮੌਜੂਦ ਨੇ ਉਹਦੇ 'ਚ ਮੈਨੂੰ ਜਾਵੇਦ ਸ਼ੇਖ ਸਾਹਿਬ ਜਿਹੜੇ ਨੇ ਨਾ, ਉਹਨਾਂ ਦੀ ਪ੍ਰੈਜ਼ੈਂਸ ਤੇ ਪਰਸਨੈਲਿਟੀ ਮੈਨੂੰ ਬੜੀ ਪਸੰਦ ਹੈ। ਹਾਂਜੀ, ਆਖਰ ਬਰਾਦਰੀ ਦੀ ਖਿੱਚ ਹੁੰਦੀ ਹੈ। ਉਹ ਕਹਿੰਦੇ ਬਰਾਦਰੀ ਤਾਂ ਸਭਨਾਂ ਨੂੰ ਵੀ ਪਿਆਰੀ ਹੁੰਦੀ ਹੈ। ਅੱਛਾ ਜੀ, ਜਵੇਦ ਸ਼ੇਖ ਸਾਹਿਬ ਤੁਹਾਨੂੰ ਬਹੁਤ ਅੱਛੇ ਲੱਗਦੇ? ਜੀ ਸਰ, ਬਿਲਕੁਲ ਸਰ। ਉਹਨਾਂ ਨੇ ਮੈਂ ਪਿੱਛੇ ਫਿਲਮ ਕਰਕੇ ਆਇਆ ਇੱਕ ਜੀ, ਜਿੰਨਾ ਤੇਰੀ ਮਰਜ਼ੀ। ਜੀ ਸਹੀ ਸਰ, ਬਹੁਤ ਵਧੀਆ ਫਿਲਮ ਉਹਨਾਂ ਨੇ ਕੀਤੀ ਹੈ। ਬਿਲਕੁਲ ਸਰ। ਔਰ ਬਹੁਤ ਵੱਡੇ ਐਕਟਰ ਨੇ ਜੀ ਉਹ। ਹਾਂਜੀ, ਇਨਸਾਨ ਬੜੇ ਜ਼ਬਰਦਸਤ ਨੇ, ਇਨਸਾਨ ਬਹੁਤ ਅੱਛੇ ਨੇ। ਬਿਲਕੁਲ ਸਰ। ਉਹ ਹਰ ਤਰ੍ਹਾਂ ਹੀ ਜੀ, ਹਰ ਪਾਸਿਓਂ ਹੀ ਬਹੁਤ ਅੱਛੇ ਜੀ। ਇਹ ਮੈਨੂੰ ਨਹੀਂ ਪਤਾ ਕਰੋ, ਲੇਕਿਨ ਲੱਗਦੇ ਨਹੀਂ ਸ਼ੇਖ ਨੇ। ਬਿਲਕੁਲ ਐਵੇਂ। ਉਹ ਇਹ ਵੀ ਨਹੀਂ ਲੱਗਦੇ ਕਿ ਸ਼ੇਖ ਨੇ। ਹਾਂਜੀ, ਕਿਉਂਕਿ ਖਾਣ ਪੀਣ ਸਾਡੇ ਨਾਲ ਇਕੱਠਾ ਹੀ ਸੀ ਨਾ ਜੀ। ਬਿਲਕੁਲ ਬਿਲਕੁਲ ਐਵੇਂ। ਤੇ ਮੈਂ ਨਹੀਂ ਉਹਨਾਂ ਨੂੰ ਪੈਸਾ ਖਰਚਦਿਆਂ ਵੇਖਿਆ। ਅੱਛੇ ਬੰਦੇ ਨੇ ਬਹੁਤ ਨੇ, ਸਾਡੇ ਤੇ ਉਸਤਾਦਾਂ ਚ ਨੇ ਜੀ ਉਹ। ਬਿਲਕੁਲ। ਮੈਂ ਜਿਵੇਂ ਆਪਣਾ ਦੱਸਦਾ ਜੀ, ਮੈਨੂੰ ਸਹੇਲ ਸਾਹਿਬ ਬੜੇ ਅੱਛੇ ਲੱਗਦੇ ਹਨ ਜੀ ਸਰ। ਤੇ ਮੈਨੂੰ ਨਹੀਂ ਸੀ ਪਤਾ ਕਿ ਇੱਕ ਟਾਈਮ ਆਏਗਾ ਅਸੀਂ ਉਹਨਾਂ ਦੇ ਨਾਲ ਖਲੋ ਕੇ ਕੰਮ ਕਰ ਰਹੇ ਹੋਵਾਂਗੇ। ਇਹ ਇੱਕ ਬੰਦੇ ਦੀ ਸੋਚ ਹੁੰਦੀ, ਜ਼ਿਹਨ ਹੁੰਦਾ ਸਰ। ਬਿਲਕੁਲ। ਬੰਦਾ ਸੋਚ ਹੀ ਨਹੀਂ ਸਕਦਾ ਕਿ ਯਾਰ ਇੱਥੋਂ ਤੱਕ ਪਹੁੰਚ ਜਾਵਾਂਗੇ। ਬਸ ਰੱਬ ਜਦੋਂ ਬਾਹ ਫੜ ਲੈ ਤੇ ਬਸ ਫਿਰ ਸਾਰੇ ਗਲਤ ਵੀ ਸਹੀ ਹੋ ਜਾਂਦਾ। ਕੋਈ ਨਹੀਂ ਹੁੰਦਾ, ਬੰਦੇ ਛਡਾਉਂਦੇ ਤੇ ਬਹੁਤ ਨੇ ਕਿ ਯਾਰ ਛੱਡ ਦਿਓ। ਨਹੀਂ, ਉਹਨੇ ਜਦੋਂ ਫੜ ਲੈਣੀ ਹੈ ਨਾ, ਉਹਨੇ ਛੱਡਣੀ ਨਹੀਂ ਹੈਗੀ। ਬਿਲਕੁਲ ਬਿਲਕੁਲ। ਤੇ ਅੱਜ ਕੱਲ ਤੁਸੀਂ ਇੱਥੇ ਲਾਹੌਰ ਦੇ ਵਿੱਚ ਹੀ ਡੇਰੇ ਨੇ? ਜੀ ਸਰ, ਮੈਂ 2017 ਤੋਂ ਲਾਹੌਰ 'ਚ ਹੀ ਹਾਂ। ਸੌਰੀ 2007 ਤੋਂ। ਦਰਮਿਆਨ 'ਚ ਮੈਂ ਕੁਝ ਅਰਸਾ ਮੁਲਕ ਤੋਂ ਬਾਹਰ ਵੀ ਰਿਹਾ, ਕੁਝ ਡਾਕੂਮੈਂਟਰੀਜ਼ ਬਣਾਉਣ ਲਈ। ਬਸ ਫਿਰ 2 ਸਾਲ ਬਾਅਦ ਮੇਰੀ ਬੱਸ ਹੋ ਗਈ, ਕਿਉਂ ਉਹ ਲਾਹੌਰ ਨੇ ਖਿੱਚ ਲਿਆ ਵਾਪਸ। ਨਹੀਂ, ਬੜੀ ਅੱਛੀ ਗੱਲ ਹੈ। ਤੁਸੀਂ ਵਾਪਸ ਜਦੋਂ ਆਏ ਹੋ ਤੇ ਫਿਰ ਆਪਣਾ ਤੁਸੀਂ ਇਸ ਕੈਰੀਅਰ ਨੂੰ ਆਪਣਾ ਆਗਾਜ਼ ਕੀਤਾ, ਕਰਦਿਆਂ ਫਿਰ ਇਹਨੂੰ ਲੈ ਕੇ ਟੁਰੇ ਹੋ। ਹਾਂਜੀ ਸਰ। ਇਸ ਟਾਈਮ ਬਹੁਤ ਵਧੀਆ ਜਾ ਰਹੇ ਹੋ, ਫਿਲਮਾਂ ਦੇ ਵਿੱਚ ਵੀ ਤੇ ਹਰ ਪ੍ਰੋਗਰਾਮ ਦੇ ਵਿੱਚ ਵੀ। ਲਓ ਜੀ, ਸ਼ੇਖ ਸਾਹਿਬ ਤੁਹਾਨੂੰ ਮੈਂ ਆਪਣਾ ਦੱਸਣਾ ਜੀ, ਸ਼ੇਖ ਕੋਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੇਰੇ ਇੱਕ ਦੋਸਤ ਨੇ ਸ਼ੇਖ ਯਕੂਬ ਸਾਹਿਬ ਜੀ, ਬਹੁਤ ਨਾਈਸ ਬੰਦੇ ਨੇ। ਮੈਨੂੰ ਉਹਨਾਂ ਇੱਕ ਵਾਰੀ ਘਰ ਬੁਲਾ ਲਿਆ ਰੋਜ਼ਿਆਂ ਦੇ ਵਿੱਚ, ਕਹਿੰਦੇ ਆਓ ਜੀ ਇਫਤਾਰੀ ਅੱਜ ਇਕੱਠੇ ਕਰਨੇ ਆ। ਮੈਂ ਕਿਹਾ ਚਲੋ। ਉਹਨਾਂ ਦੇ ਘਰ ਗਏ ਆ ਤੇ ਦੁਨੀਆ ਦੀ ਹਰ ਚੀਜ਼ ਉੱਥੇ ਪਈ ਸੀ ਜੀ ਖਾਣ ਵਾਲੀ। ਮੈਂ ਕਿਹਾ ਯਾਰ ਐਵੇਂ ਲੋਕੀ ਕਹਿੰਦੇ ਨੇ। ਉਹਨਾਂ ਦੇ ਦੋਸਤ ਵੀ ਬੈਠੇ, ਖਾ ਪੀ ਰਹੇ। ਉਹ ਇਫਤਾਰੀ ਹੋ ਗਈ। ਜਦੋਂ ਇਫਤਾਰੀ ਤੋਂ ਬਾਅਦ ਜਦੋਂ ਉੱਠਣ ਲੱਗੇ ਤੇ ਮੈਂ ਉਹਨਾਂ ਨੂੰ, ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਯਾਰ ਐਵੇਂ ਸ਼ੇਖਾਂ ਤੇ ਗੱਲਾਂ ਬਣੀਆਂ ਨੇ। ਮੈਂ ਕਿਹਾ ਉਹਨੇ ਵੇਖੋ ਦੁਨੀਆ ਦੀ ਹਰ ਚੀਜ਼ ਰੋਜ਼ੇ ਲਈ, ਇਫਤਾਰੀ ਲਈ ਰੱਖੀ ਹੈ। ਕਹਿੰਦਾ ਭਾਜੀ ਉਹ ਜਿਹੜਾ ਦੋਸਤ ਨਾਲ ਨਹੀਂ ਨਾ ਬੈਠੇ, ਨਾਲ ਜਿਹੜੇ ਬੈਠੇ ਹਨ ਦੋਸਤ, ਉਹਨਾਂ ਦਾ ਸਾਹਮਣਾ ਘਰ ਹੈ ਤੇ ਉਧਰ ਲੈਂਟਰ ਪੈਣ ਡਿਆ, ਉਹਨਾਂ ਇੱਧਰ ਇਫਤਾਰੀ ਰੱਖੀ।
ਮੈਂ ਕਿਹਾ ਯਾਰ ਵੈਰੀ ਸਰ ਅਗਰ ਸ਼ੇਖ ਸਾਹਿਬ ਨੇ ਇਸ ਅਫਤਾਰੀ ਦਾ ਕਿਰਾਇਆ ਨਹੀਂ ਲਿਆ ਤੇ ਫਿਰ ਵੀ ਉਹਨਾਂ ਦੀ ਬੜੀ ਗੱਲ ਹੈ। ਤੇ ਸ਼ੇਖ ਸਾਹਿਬ ਤੁਸੀਂ ਇਸ ਫੀਲਡ 'ਚ ਆਏ ਸਰ, ਇਸ ਫੀਲਡ 'ਚ ਅਕਸਰ ਲੋਕਾਂ ਨੂੰ ਮੁਹੱਬਤ ਹੋ ਜਾਂਦੀ ਹਾਂਜੀ ਤੇ ਤੁਹਾਨੂੰ ਕੋਈ ਮੁਹੱਬਤ ਹੋਈ ਜਾਂ ਸਰ ਬੰਦੇ ਦਾ ਕੰਮ ਹੀ ਇਹ ਹੈ ਕਿ ਕੰਮ ਨਾ ਕਰੋ, ਸਿਰਫ ਮੁਹੱਬਤ ਕਰੋ। ਨਹੀਂ, ਇੱਕ ਦੂਜੇ ਨਾਲ ਮੁਹੱਬਤ ਤੇ ਬੰਦਾ ਕਰਦਾ ਹੀ ਰਹਿੰਦਾ ਬਈ ਕਿ ਉਹ ਤਾਂ ਦੂਜੇ ਹਰ ਇੱਕ ਤੀਜੇ ਨਾਲ, ਨੂੰ ਹਾਂਜੀ। ਲੇਕਿਨ ਉਹ ਮੁਹੱਬਤ ਜਿਹੜੀ ਐਵੇਂ ਹੀ ਬੰਦਾ ਰੋਣ ਲੱਗ ਪੈਂਦਾ ਕਿ ਹੁਣ ਕੀ ਬਣੇਗਾ। ਤਾਂ ਜ਼ਾਹਿਰੀ ਗੱਲ ਹੈ ਵੀ ਇੰਨੀ ਜ਼ਿੰਦਗੀ ਸਾਡੇ ਤੇ ਵੀ ਜਵਾਨੀ ਆਈ ਸੀ। ਨਹੀਂ, ਕਈ ਤੇ ਇਸ ਲਈ ਰੋਂਦੇ ਨੇ ਕਿ ਮੇਰੇ ਇੰਨੇ ਪੈਸੇ ਲੱਗ ਗਏ, ਤੇ ਤੁਸੀਂ ਤੇ ਸ਼ੇਖ ਹੋ ਤੇ ਤੁਸੀਂ ਕਾਹਤੋਂ ਰੋਂਦੇ ਰਹੇ ਕਿ ਮੈਂ ਪੈਸੇ ਲਾਣੇ ਨਹੀਂ ਤੇ ਮੈਨੂੰ ਮੁਹੱਬਤ ਵੀ ਚਾਹੀਦੀ ਹੈ। ਤੇ ਪੈਸੇ ਵੀ ਨਾ ਲੱਗਣ ਤੇ ਮੁਹੱਬਤ ਵੀ ਹਾਂਜੀ, ਉਹ ਫਿਰ ਪਤਾ ਲੱਗਿਆ ਇੰਜ ਨਹੀਂ ਹੁੰਦਾ। ਵਾਹ ਜੀ ਵਾਹ। ਤੇ ਸੁਣਿਆ ਤੁਸੀਂ ਸ਼ਾਇਰੀ ਨਾਲ ਵੀ ਦਿਲਚਸਪੀ ਰੱਖਦੇ ਜੀ ਸਰ, ਕੁਝ ਹੈ ਥੋੜੀ ਬਹੁਤ। ਤੇ ਕੋਈ ਅੱਛਾ ਜਿਹਾ ਜ਼ਰਾ ਸਰਦਾਰ ਅਫੀਸ਼ੀਅਲ ਦੇ ਉੱਤੇ ਅਗਰ ਕੋਈ ਲੋਕੀ ਸੁਣਨ ਵਾਲੇ ਜ਼ਰਾ ਥੋੜਾ ਜਿਹਾ ਤੇ ਬੇਤਾਬ ਹੋਣਗੇ ਕਿ ਯਾਰ ਸ਼ਾਇਰ ਨੇ ਤੇ ਕੋਈ ਅੱਛਾ ਜਿਹਾ ਕੋਈ ਸ਼ਾਇਰ ਸੁਣਾਉਣਗੇ ਸਾਨੂੰ। ਹਾਂ, ਸ਼ਾਇਦ ਮੈਂ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੰਦਾ ਸਰ ਥੋੜਾ ਜਿਹਾ। ਸਰ ਇੱਕ ਛੋਟੀ ਜਿਹੀ ਨਜ਼ਮ ਹੈ ਜੀ, ਕੁਨ ਦਾ ਵੇਲਾ, ਜਿਵੇਂ ਕੁਨ ਦਾ ਵੇਲਾ, ਰੱਬ ਕੋਨ ਕਹਿੰਦਾ ਤੇ ਉਹ ਹੈ ਕਿ ਕੁਨ ਫਯਕੂਨ ਦੇ ਮਾਲਕ ਰੱਬਾ, ਵਾਹ ਤੇਰੇ ਲਈ ਤੇ ਗੱਲ ਹੀ ਕੋਈ ਨਹੀਂ। ਵਾਹ ਵਾਹ, ਬਹੁਤ ਅੱਛਾ। ਇੱਕ ਵਾਰੀ ਜੇ ਕੁਨ ਆਖੇ ਤੇ ਸਾਰੀ ਖੇਡ ਤਮਾਸ਼ਾ ਸਾਡਾ ਹੱਸਦਾ ਮੇਲਾ ਬਣ ਜਾਵੇਗਾ। ਵਾਹ, ਸਜਣਾ ਵਾਲੀ ਦੀਦ ਕਰਾਵੇਂ, ਸੱਜਣਾ ਵਾਲੀ ਦੀਦ ਕਰਾਵੇਂ, ਦੀਦ ਕਰਾਵੇਂ। ਇੱਕ ਵਾਰੀ ਜੇ ਕੁਨ ਆਖੇ ਤੇ ਮੁਰਸ਼ਦ ਵਾਲਾ ਪੱਖੀ ਬੋਲੇ, ਆਹਾ, ਰੱਬਾ ਫੇਰੇ ਦੇਰੇ ਕਾਦੀ, ਵਾਹ ਵਾਹ, ਤੇਰੇ ਵੱਸੋਂ ਕਿਹੜਾ ਬਾਹਰ ਹੈ, ਤੇਰੇ ਤੇ ਕੁਨ ਦੀ ਮਾਰ ਹੈ। ਆਹਾ, ਵਾਹ ਵਾਹ, ਬਹੁਤ ਅੱਛਾ, ਸ਼ੁਕਰੀਆ, ਬਹੁਤ ਅੱਛਾ, ਬਹੁਤ ਵਧੀਆ ਜੀ ਸਰ, ਮਿਹਰਬਾਨੀ। ਕਿਉਂਕਿ ਚੀਜ਼ ਨੂੰ ਬਣਾਉਣ ਲੱਗਿਆਂ ਅਦਾਇਗੀ ਜਿਹੜੀ ਹੁੰਦੀ ਨੇ ਬਹੁਤ ਜ਼ਰੂਰੀ ਹੁੰਦੀ। ਬਿਲਕੁਲ ਸਰ, ਤੇ ਤੁਸੀਂ ਜਿੰਨਾ ਅੱਛਾ ਬਣਾਇਆ, ਇਹ ਆਪਣਾ ਤੁਹਾਡਾ ਜੀ ਮੇਰੇ ਸਰ, ਬਿਲਕੁਲ ਯਾਰ ਬਹੁਤ ਅੱਛਾ, ਬਹੁਤ very ਸ਼ੁਕਰੀਆ good। ਸਰ। ਇਹਦਾ ਮਤਲਬ ਕਿ ਹਰ ਪਾਸੇ ਤੁਸੀਂ ਹੱਥ ਪੱਲਾ ਮਾਰ ਰਹੇ ਹੋ ਸਰ, ਕਿ ਕਿਸੇ ਨਾ ਕਿਸੇ ਪਾਸੋਂ ਕੋਈ ਸ਼ੈ ਲੱਭ ਜਾਏ। ਮੈਂ ਅਸਲ ਸੋਚਿਆ ਕਿ ਜ਼ਿੰਦਗੀ 'ਚ ਕੋਈ ਸ਼ੈ ਚੰਗੀ ਕਰਨ ਦੀ ਲੋੜ ਨਹੀਂ, ਬਾਹਰ ਜਾ ਕੇ ਕੀਤੀ ਆ ਉਹਦੇ। ਤੇ ਜ਼ਿੰਦਗੀ ਦੇ ਵਿੱਚ ਕੁਝ ਐਸਾ ਵਾਕਿਆ ਵੀ ਹੁੰਦਾ ਕਿ ਜਿਹਦੇ ਵਿੱਚ ਆ ਕੇ ਬੰਦਾ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦਾ, ਬਚਪਨ ਦਾ, ਜਵਾਨੀ ਦਾ, ਇਹ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਵਾਕਿਆ ਪੇਸ਼ ਤੇ ਆਉਂਦੇ ਰਹਿੰਦੇ। ਹਾਂ ਜੀ, ਬਿਲਕੁਲ ਸਰ। ਕਿਤੇ ਸਫ਼ਰ ਕਰਨ ਲੱਗਿਆ, ਕਿਤੇ ਕਿਸੇ ਹੋਟਲ 'ਚ ਕਿਤੇ ਬੈਠੇ ਆ, ਤੇ ਤੁਹਾਡੀ ਕੋਈ ਜ਼ਿੰਦਗੀ 'ਚ ਐਸਾ ਵਾਕਿਆ ਹੋਇਆ ਹੋਵੇ? ਸਰ, ਉਹ ਵਾਕਿਆ ਤੇ ਮੈਂ ਕੈਮਰੇ ਤੋਂ ਇਲਾਵਾ ਤੁਹਾਨੂੰ ਦੱਸ ਸਕਣਾ, ਬੜੇ ਬੜੇ ਵਾਕਿਆ ਹੋਏ ਨੇ। ਉਹਨੂੰ ਸੈਂਸਰ ਕਰਕੇ ਦੱਸ ਦਿਓ ਤੁਸੀਂ। ਸੈਂਸਰ ਕਰਕੇ ਮੈਂ ਸਰ ਉਹਦੇ 'ਚ ਮੈਂ ਸੈਂਸਰ ਕਰਕੇ ਕੀ ਲਾਵਾਂ? ਨਹੀਂ ਨਹੀਂ, ਮੈਂ ਮੂੰਗਫਲੀ ਤੇ ਕਹਿ ਨਹੀਂ ਸਕਦਾ। ਅੱਲਾ ਮਾਫ ਕਰੇ, ਉਹ ਨਹੀਂ ਗੱਲ, ਕੋਈ ਐਸਾ ਵਾਕਿਆ ਉਹ ਵੀ ਤਾਂ ਸ਼ਰਮਿੰਦਾ ਹੋਏਗਾ ਨਾ ਜਿਹਦਾ ਨਾਮ ਉਹ ਕੋਈ ਦੂਜਾ ਸਾਦਾ ਵਾਕਿਆ ਸੁਣਾ। ਸਾਦਾ ਵਾਕਿਆ ਸਰ, ਮੇਰੇ ਕੋਲ ਵੈਸੇ ਜ਼ਿਆਦਾ ਕਰੀਮ ਵਾਲੇ ਵਾਕਿਆ ਨੇ, ਲੇਕਿਨ ਚਲੋ ਮੈਂ ਕੋਈ ਸਾਦਾ ਕੋਸ਼ਿਸ਼ ਕਰਨਾ ਨਿਕਲ ਹੈ। ਜੀ ਜੀ ਸਰ, ਨਾਕਾਬਲੇ ਫਰਾਮੋਸ਼ ਜਿਹੜਾ ਹੈ ਨਾ, ਉਹ ਕਿਹੜਾ ਨਾਕਾਬਲੇ ਫਰਾਮੋਸ਼ ਵਾਕਿਆ ਮੇਰੇ ਨਾਲ ਹੋਇਆ ਹੈ? ਸਰ, ਕੋਈ ਐਸਾ ਵਾਕਿਆ ਤਾਂ ਜ਼ਿਹਨ 'ਚ ਨਹੀਂ ਆ ਰਿਹਾ, ਲੇਕਿਨ ਜਿਹੜੇ ਇਹ ਸਪੈਸ਼ਲੀ ਜਿਹੜਾ ਰੀਸੈਂਟਲੀ ਮੈਂ ਇਹ ਕੀਤਾ ਹੈ, ਜਿਹੜਾ ਪ੍ਰੋਗਰਾਮ ਜੁਆਇਨ ਕੀਤਾ ਹੁਸ਼ਿਆਰੀਆਂ, ਉਹਦੇ 'ਚ ਉਹ ਜੁਆਇਨ ਕਰਨਾ ਮੇਰੇ ਲਈ ਇੱਕ ਬੜਾ ਵਾਕਿਆ ਇਸ ਤਰ੍ਹਾਂ ਸੀ ਕਿ ਬੜਾ ਪੋਜ਼ਿਟਿਵ ਐਨਵਾਇਰਨਮੈਂਟ ਤੇ ਰੋਜ਼ ਤੁਸੀਂ ਜਾਓ ਤੇ ਤੁਹਾਨੂੰ ਵੱਡੇ ਲੋਕ ਮਿਲ ਰਹੇ ਨੇ, ਕਿਉਂਕਿ ਇੰਨੇ ਵੱਡੇ ਲੋਕਾਂ ਨਾਲ ਮੈਂ ਕਦੀ ਕੰਮ ਹੀ ਨਹੀਂ ਕੀਤਾ ਡਾਇਰੈਕਟਲੀ, ਤੇ ਮਿਲਣਾ ਜੁਲਣਾ ਹੋਰ ਗੱਲ ਹੈ, ਲੇਕਿਨ ਕੰਮ ਕਰਨਾ ਤੇ ਉਹ ਇੱਕ ਮੇਰੇ ਖਿਆਲ ਬੜੀ ਇੱਕ ਉਹਨਾਂ ਦੇ ਨਾਲ ਬਹਿ ਜਾਣਾ, ਉਹਨਾਂ ਦੇ ਨਾਲ ਖਲੋਣਾ। ਜੀ ਬਿਲਕੁਲ, ਜਦੋਂ ਬੰਦਾ ਨਵਾਂ ਨਵਾਂ ਜਾਂਦਾ ਤਾਂ ਉਹਦੇ ਲਈ ਬੜਾ ਘਬਰਾ ਜਿਹਾ ਹੁੰਦਾ। ਹਾਂ ਜੀ, ਬਿਲਕੁਲ ਬਿਲਕੁਲ ਐਵੇਂ ਹੀ ਹੈ। ਉਹ ਹੋਇਆ ਤੁਹਾਡੇ ਨਾਲ? ਮੇਰੇ ਨਾਲ ਇਹ ਹੋਇਆ ਸਰ। ਇਹ ਹਰ ਤਰ੍ਹਾਂ ਹੁੰਦਾ ਭਾਜੀ, ਇੱਕ ਬੰਦੇ ਦਾ ਜੋ ਸੋਚ ਕੇ ਆਇਆ ਹੁੰਦਾ ਨਾ ਕਿ ਯਾਰ ਮੇਰੀ ਉਹਦੇ ਨਾਲ ਮੁਲਾਕਾਤ ਹੋਏਗੀ, ਉਹਦੇ ਨਾਲ ਵੀ, ਇਹ ਬੰਦਾ ਇੱਕ ਦਫਾ ਅੰਦਰੋਂ ਰਹਿ ਜਾਂਦਾ ਕਿ ਯਾਰ ਪਤਾ ਨਹੀਂ ਹੁਣ ਕੀ ਬਣੇਗਾ। ਬਿਲਕੁਲ ਐਵੇਂ। ਤਾਂ ਜਿੰਨਾ ਫਿਰ ਨੇੜੇ ਹੁੰਦਾ ਜਾਂਦਾ ਬੰਦਾ, ਉਹਨਾਂ ਝਾਕਾ ਵੀ ਲੈਂਦਾ ਜਾਂਦਾ ਔਰ ਕੰਮ 'ਚ ਵੀ ਖੁੱਲਦਾ ਜਾਂਦਾ। ਬਿਲਕੁਲ ਐਵੇਂ ਸਰ, ਬਿਲਕੁਲ ਐਵੇਂ ਇਦਾਂ ਹੀ ਹੈ ਸਰ, ਬਿਲਕੁਲ 100% ਵਾਕਿਆ ਤਾਂ ਨਹੀਂ, ਇਹ ਤਾਂ ਤੁਸੀਂ ਬਸ ਸਰ ਵਾਕਿਆ ਹੁਣ ਮੇਰੇ ਦਿਲ 'ਚ ਕੋਈ ਆ ਹੀ ਨਹੀਂ ਰਿਹਾ ਐਸਾ ਵਾਕਿਆ, ਜਾਂ ਤੁਸੀਂ ਦੱਸਣਾ ਨਹੀਂ ਚਾਹ ਰਹੇ। ਸਰ ਮੈਂ ਆਫ ਕੈਮਰਾ ਤਾਂ ਮੇਰੇ ਕੋਲੋਂ ਜਿੰਨੇ ਵਾਕਿਆ ਪੁੱਛੋ, ਇਹ ਵਾਕਿਆ ਤਾਂ ਨਹੀਂ ਹੋ ਸਕਦਾ, ਐਡੇ ਸੋਹਣੇ ਤੇ ਤੁਸੀਂ ਆਇਆ ਨਹੀਂ ਕਿ ਇਹੋ ਜਿਹਾ। ਚਲੋ ਛੱਡੋ, ਅਸੀਂ ਇਹੋ ਜਿਹੀ ਗੱਲ ਕਰਨੀ ਕਿਉਂ? ਬਿਲਕੁਲ ਸਹੀ ਗੱਲ ਹੈ। ਹੋ ਸਕਦਾ ਪਿੰਡਾਂ ਦਾਵਾਂ ਦੇ ਆਸਤੇ, ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਉੱਥੇ ਤੁਸੀਂ ਸੋਹਣੇ ਹੋਵੋ, ਉੱਥੇ ਲੋਕ ਬੜੇ ਮਜਬੂਰ ਨੇ ਸਰ। ਸੱਚ, ਚਲੋ ਬੜੀ ਮਿਹਰਬਾਨੀ ਜੀ, ਬੜੀ ਖੁਸ਼ੀ ਹੋਈ। ਲੇਕਿਨ ਉਹ ਘਰ ਦੇ ਵਿੱਚ ਜੀ ਵੱਡੇ ਤੁਸੀਂ ਹੋ? ਮੈਂ ਭੈਣਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਮੈਂ।
ਭੈਣਾਂ ਭਰਾਵਾਂ ਤੋਂ ਸਭ ਤੋਂ ਵੱਡਾ ਮੈਂ ਹਾਂ। ਵੱਡੇ ਤੁਸੀਂ? ਜੀ ਹਾਂ ਜੀ ਸਰ। ਤੇ ਛੋਟੇ ਭਰਾ ਕਿੰਨੇ ਨੇ? ਨਹੀਂ, ਮੇਰੀ ਸਿਰਫ 3 ਭੈਣਾਂ ਨੇ ਬਸ, ਇੱਕ ਭਰਾ। ਇੱਕ ਤੁਸੀਂ? ਹਾਂ ਜੀ ਬਿਲਕੁਲ। ਅੱਲਾ ਤੁਹਾਡੀ ਜ਼ਿੰਦਗੀ ਕਰੇ, ਉਹਨਾਂ ਭੈਣਾਂ ਦੀ ਵੀ ਅੱਲਾ ਜ਼ਿੰਦਗੀ ਕਰੇ। ਆਮੀਨ ਜੀ। ਜਿਨ੍ਹਾਂ ਨੂੰ ਭਰਾ ਲੱਭਿਆ, ਹਾਂ ਜੀ, ਜਿਵੇਂ ਦਾ ਵੀ ਹੈ ਭੈਣਾਂ ਵਾਸਤੇ ਤਾਂ ਹੀਰਾ ਹੀ ਹੁੰਦਾ ਨਾ ਜੀ। ਬੇਸ਼ੱਕ ਇਹੀ ਹੈ, ਬੇਸ਼ੱਕ ਇਹੀ ਹੈ ਸਰ। ਹੈ ਕਿ ਨਹੀਂ? ਬਿਲਕੁਲ ਐਵੇਂ ਹੀ ਹੈ ਤੇ ਸਰ। ਉਹ ਘਰ-ਬਾਰ ਵਾਲੇ ਖੁਸ਼ ਨੇ ਕਿ ਠੀਕ ਹੈ ਜਿਹੜਾ ਤੁਸੀਂ ਕੰਮ ਕਰ ਰਹੇ? ਨਹੀਂ, ਖੁਸ਼ ਤੇ ਨੇ ਸਰ, ਵਾਕਈ ਲੱਗਦਾ ਬਜ਼ਾਹਿਰ ਤੇ ਇਹੀ ਲੱਗਦਾ ਕਿ ਠੀਕ ਨੇ, ਖੁਸ਼ ਨੇ। ਨਹੀਂ ਹੁਣ ਮਤਲਬ ਘਰ ਕੋਈ ਖਰਚਾ ਪਾਣੀ ਜਾਣ ਲੱਗ ਪਿਆ ਤੇ ਹੁਣ ਖੁਸ਼ ਨੇ? ਹਾਂ ਜੀ, ਅੱਲਾ ਦਾ ਸ਼ੁਕਰ। ਕਿਉਂਕਿ ਪਹਿਲੇ ਤੋਂ ਮਨਾ ਹੀ ਕਰਦੇ ਹੋਣੇ ਕਿ ਕਿਹੜੇ ਕੰਮ 'ਚ ਪੈ ਗਏ ਆ, ਕਿਉਂ ਇਸ ਕੰਮ 'ਚ ਸ਼ੁਰੂ ਹੋਏ? ਜ਼ਾਹਿਰ ਹੈ, ਤੇ ਬਿਲਕੁਲ। ਉਹਨਾਂ ਦੋਸਤਾਂ ਦੇ ਨਾਲ ਮੁਲਾਕਾਤ ਹੁੰਦੀ ਜਿਨ੍ਹਾਂ ਨਾਲ ਬਚਪਨ ਗੁਜ਼ਾਰਿਆ? ਸਰ ਬਚਪਨ ਦੇ ਮੇਰੇ ਜਿੰਨੇ ਵੀ ਦੋਸਤ ਹਨ, ਮੇਰੇ ਖਿਆਲ ਤਕਰੀਬਨ ਸਾਰਿਆਂ ਨਾਲ ਹੀ ਮੇਰਾ ਹਾਲੇ ਤੱਕ ਵੀ ਕੰਟੈਕਟ ਹੈ, ਮੁਲਾਕਾਤਾਂ ਵੀ ਨੇ। ਮਤਲਬ ਜ਼ਿਆਦਾਤਰ ਲੋਕ ਤੇ ਵੈਸੇ ਹੀ ਲਾਹੌਰ, ਜਾਂ ਪਾਕਿਸਤਾਨ ਰਹਿੰਦੇ ਹੋ ਤੁਸੀਂ, ਕਿ ਛੋਟੇ ਸ਼ਹਿਰ ਰਹਿ ਰਹੇ ਹੋ, ਪੜ੍ਹ ਕੇ ਬੰਦੇ ਜ਼ਿਆਦਾਤਰ ਲਾਹੌਰ ਕਰਾਚੀ ਆ ਜਾਂਦੇ ਨੇ। ਲਾਹੌਰ ਕਾਫੀ ਸਾਰੇ ਦੋਸਤ ਨੇ, ਉਹਨਾਂ ਨਾਲ ਰੈਗੂਲਰ ਮੁਲਾਕਾਤ ਹੁੰਦੀ ਹੈ ਤੇ ਗੱਪਸ਼ਪ ਲੱਗਦੀ ਹੈ। ਬਾਤ ਹੈ ਉਹ ਜਿਹੜਾ ਬਚਪਨ ਗੁਜ਼ਾਰਿਆ ਜਿਨ੍ਹਾਂ ਦੇ ਨਾਲ, ਉਹਨਾਂ ਨਾਲ ਜਦੋਂ ਤੁਸੀਂ ਮਿਲਦੇ ਹੋ ਨਾ ਜੀ, ਬਾਹਰ ਭਾਵੇਂ ਤੁਹਾਡੀ ਲੋਕੀ ਇੱਜ਼ਤ ਕਰਦੇ ਰਹਿਣ, ਬਲਾਲ ਸਾਹਿਬ ਇਹ ਕਰਦੇ ਹੋ, ਬਲਾਲ ਸਾਹਿਬ ਇਹ ਕਰਦੇ ਹੋ, ਤਾਂ ਉਹਨਾਂ ਨੇ ਕਹਿਣਾ ਓਏ ਬਿਲਕੁਲ ਬਿਲਕੁਲ ਐਵੇਂ। ਉਹਨਾਂ ਨੂੰ ਨਹੀਂ, ਭਾਵੇਂ ਵਕੀਲ ਹੋ, ਭਾਵੇਂ ਐਕਟਰ ਹੋ, ਭਾਵੇਂ ਤੁਸੀਂ ਜੋ ਵੀ ਹੋ, ਉਹਨਾਂ ਨੇ ਉਹ ਕਰਕੇ ਬੁਲਾਣਾ। ਬਲਕਿ ਸਾਡੇ ਦੋਸਤਾਂ 'ਚ ਰਿਵਾਜ ਵੀ ਹੈ, ਬਲਕਿ ਅਕਸਰ ਦੋਸਤਾਂ 'ਚ ਹੁੰਦਾ ਹੈ ਕਿ ਕਿਸੇ ਨਾਲ ਨਾਰਾਜ਼ਗੀ ਹੋ ਜਾਏ ਨਾ ਤੇ ਉਹ ਮਹਿਫਿਲ ਜਾ ਕੇ ਬੈਠੇ ਨਾ ਤਾਂ ਉਹਦੇ ਨਾਲ ਇੱਜ਼ਤ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਸਾਰੇ। ਉਹ ਥੋੜੀ ਦੇਰ ਬਾਅਦ ਥੋੜੀ ਕਹਿੰਦੇ ਯਾਰ ਮੈਨੂੰ ਥੋੜੀ ਜਿਹੀ ਗਾਲਾਂ ਕੱਢੋ, ਤੁਹਾਡੀ ਮਿਹਰਬਾਨੀ, ਮੈਨੂੰ ਮਾਫੀ ਦੇ ਦਿਓ। ਬਹੁਤ ਅੱਛਾ, ਇਸ ਤਰ੍ਹਾਂ ਹੀ ਹੁੰਦਾ ਜੀ, ਬਚਪਨਾ ਜਿਹੜਾ ਹੁੰਦਾ ਬਹੁਤ ਪਿਆਰਾ ਲੱਗਦਾ। ਬਿਲਕੁਲ ਐਵੇਂ ਹੈ ਸਰ। ਤੇ ਵਾਲਦ ਵਾਲਦਾ ਜੀ? ਉਹ ਸਰ ਮੁਲਤਾਨ ਨੇ, ਮੇਰੇ ਫੈਮਿਲੀ ਮੇਰੀ ਸਾਰੀ ਮੁਲਤਾਨ ਰਹਿੰਦੀ ਹੈ। ਅੱਛਾ ਅੱਛਾ। ਉੱਥੇ ਹੀ ਸੈਟਲਡ ਨੇ। ਵਾਲਿਦ ਸਾਹਿਬ ਮੇਰੇ ਜੁਡੀਸ਼ਰੀ ਸਨ, ਮੈਜਿਸਟ੍ਰੇਟ ਸਨ। ਇਸ ਵਾਸਤੇ ਮੇਰੀ ਵਾਲਦਾ ਦੀ ਬੜੀ ਖਾਹਿਸ਼ ਸੀ ਕਿ ਮੈਂ ਵੀ ਕੋਈ ਜੱਜ ਬਣ ਜਾ, ਲੇਕਿਨ ਮੈਂ ਕਿਹਾ ਇਹ ਕੰਮ ਨਹੀਂ ਹੋ ਸਕਦਾ। ਉਹ ਜਿਵੇਂ ਖਾਨ ਸਾਹਿਬ ਨੇ ਕਿਹਾ ਸੀ ਨਾ ਕਿ ਮੈਨੂੰ ਸਦਰ ਬਣਾਉਣ ਲੱਗੇ ਸਨ ਪਾਕਿਸਤਾਨ ਦਾ, ਤੇ ਮੈਂ ਕਿਹਾ ਇੱਕ ਸ਼ਰਤ ਤੇ ਬਣਾਂਗਾ, ਮੈਂ ਸਦਰ ਵੀ ਰਵਾਂਗਾ ਤੇ ਮੈਂ ਫੰਕਸ਼ਨ ਵੀ ਕਰਨੇ ਨੇ। ਨਹੀਂ ਜੀ, ਸਾਡੇ ਜਿਹੜਾ ਹਮਸਾਇਆ ਮੁਲਕ ਹੈ ਜੀ ਜੀ, ਉੱਥੇ ਭਗਵੰਤ ਸਿੰਘ ਜਿਹੜੇ ਨੇ, ਜੀ ਜੀ ਬਿਲਕੁਲ, ਉਹ ਪਹਿਲੇ ਕਾਮੇਡੀ ਕਰਦੇ ਸੀ। ਉਹਨਾਂ ਦੀ ਕਾਮੇਡੀ ਫਿਲਮਾਂ ਵੀ ਆਈਆਂ, ਕਾਮੇਡੀ ਪ੍ਰੋਗਰਾਮ, ਟੀਵੀ ਪ੍ਰੋਗਰਾਮ। ਜੀ ਬਿਲਕੁਲ। ਤੇ ਇਸ ਟਾਈਮ ਉਹ ਵਜ਼ੀਰ ਆਲਾ ਨੇ ਜੀ ਪੰਜਾਬ। ਸਰ ਬਿਲਕੁਲ ਬਿਲਕੁਲ। ਬਲਕਿ ਯੂਕਰਾਈਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਬਾਕਾਇਦਾ ਕਾਮੇਡੀਅਨ ਸਨ, ਤੇ ਉਹ ਸਦਰ ਬਣੇ ਨੇ, ਤੇ ਐਸੇ ਤਗੜੇ ਸਦਰ ਬਣੇ ਨੇ ਕਿ ਉਹ ਖੁਦ ਮੈਦਾਨੇ ਜੰਗ 'ਚ ਉਤਰੇ ਨੇ ਜਦੋਂ ਰਸ਼ੀਆ ਨਾਲ ਵਾਰ ਹੋਈ ਹੈ। ਵਾਹ ਵਾਹ। ਉਹ ਤੇ ਜ਼ਾਹਿਰ ਗੱਲ ਹੈ, ਜਦੋਂ ਸਿਰ ਤੇ ਪਏ ਤੇ ਫਿਰ ਤੇ ਬੰਦਾ ਫਿਰ ਤੇ ਇੱਜ਼ਤ ਲਈ, ਫਿਰ ਹੀ ਪਤਾ ਲੱਗਦਾ ਹੈ। ਜੀ ਹਾਂ ਜੀ ਹਾਂ ਜੀ, ਫਿਰ ਤੇ ਇੱਜ਼ਤ ਲਈ ਲੜਨਾ ਪੈਂਦਾ। ਬਿਲਕੁਲ ਐਵੇਂ ਹੀ ਹੈ ਸਰ, ਬਿਲਕੁਲ। ਬੜੀ ਮਿਹਰਬਾਨੀ ਜਨਾਬ ਸਰ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਰ ਵਾਲ ਸ਼ਾਲ ਕਟਾਉਂਦੇ ਹੋ ਕਿਤੇ ਵੀ ਜਾਂ ਨਹੀਂ? ਹਾਂ ਜੀ, ਵਾਲ ਕਟਾਉਣਾ ਸਰ, ਸਿਰ ਦੇ ਨਹੀਂ ਕਟਾਏ, ਕਾਫੀ ਅਰਸਾ ਹੋ ਗਿਆ। ਅੱਛਾ ਅੱਛਾ, ਦਾੜੀ ਦੇ ਮੁੱਛਾਂ ਦੇ ਬਿਲਕੁਲ ਸਰ। ਹਾਂ ਜੀ ਸਰ, ਮੈਂ ਸਮਝ ਗਿਆ ਤੁਹਾਡੀ ਗੱਲ। ਮੈਂ ਉਹੀ ਕਹਿ ਰਿਹਾ, ਥੋੜੀ ਦੇਰ ਮੇਰੇ ਨਾਲ ਅਲੱਗਾ ਬੈਠੋ ਤੁਸੀਂ। ਨਹੀਂ ਨਹੀਂ, ਕੋਈ ਗੱਲ ਨਹੀਂ, ਬੈਠਨੇ ਆ, ਜਰਾ ਪ੍ਰੋਗਰਾਮ ਹੋ ਕੇ ਬੈਠਨੇ ਆ ਜਨਾਬ। ਬਿਲਕੁਲ ਠੀਕ ਹੈ। ਇਹਨਾਂ ਨੂੰ ਧੁੰਦੇ ਵੀ ਹੋ ਜਾਂ ਬਾਰਿਸ਼ 'ਚ ਹੀ ਨਿਕਲਦੇ? ਸਰ ਧੋ ਕੇ ਨਾ ਖਰਾਬ ਹੋ ਜਾਂਦੇ ਨੇ। ਅੱਛਾ, ਮੇਰੇ ਹੈ ਨਹੀਂ ਨਾ, ਮੈਂ ਇਸ ਲਈ ਕਹਿੰਦਾ ਯਾਰ ਵਾਲਾਂ ਦੀਆਂ ਗੱਲਾਂ ਹੋਣ ਜਰਾ। ਮੈਂ ਸਰ ਧੋਣ ਨਾਲ ਹੁੰਦਾ ਹੈ ਕਿ ਇਹਨਾਂ ਦੀ ਨਾ ਬੋ ਮਰ ਜਾਂਦੀ ਹੈ ਤੇ ਉਹ ਸਾਰਾ ਐਕਸ ਖਤਮ ਹੋ ਜਾਂਦਾ ਹੈ ਫਿਰ। ਹਾਂ ਬਿਲਕੁਲ ਸਹੀ। ਉਹ ਤੁਹਾਨੂੰ ਸਫਾਈ ਬਿਲਕੁਲ ਨਹੀਂ ਪਸੰਦ? ਨਾ ਸਰ, ਨਹੀਂ ਨਹੀਂ ਸਰ, ਸਾਫ ਸੁਥਰਾ ਕੰਮ ਜਿਹੜਾ ਉਹ ਨਹੀਂ। ਵਹਿਸ਼ਤ ਹੁੰਦੀ ਹੈ ਸਰ ਸਫਾਈ ਤੋਂ। ਬੜੀ ਮਿਹਰਬਾਨੀ ਬਲਾਲ ਸਾਹਿਬ। ਸਰ ਤੁਹਾਡੀ ਬੜੀ ਮੁਹੱਬਤ ਸਰ। ਤੇ ਤੁਹਾਡਾ ਸ਼ੁਕਰੀਆ ਜੀ, ਤੁਸੀਂ ਸਰਦਾਰ ਕਮਾਲ ਅਫੀਸ਼ੀਅਲ ਚੈਨਲ ਤੇ ਆਏ ਹੋ। ਤੇ ਦੋਸਤੋ, ਅਗਰ ਕੋਈ ਗਲਤੀ ਗੁਸਤਾਖੀ ਸਾਡੇ ਕੋਲ ਹੋ ਗਈ ਹੋਏ ਤੇ ਸਾਨੂੰ ਮਾਫ ਕਰ ਦੇਣਾ। ਕਿਵੇਂ ਦਾ ਤੁਹਾਨੂੰ ਪ੍ਰੋਗਰਾਮ ਲੱਗਾ ਇਹ ਤੁਸੀਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਸਭ ਦੋਸਤਾਂ ਨੂੰ ਸ਼ੇਅਰ ਵੀ ਕਰਿਆ ਕਰੋ ਯਾਰ। ਇਹ ਜਿੰਨਾ ਸ਼ੇਅਰ ਕਰੋਗੇ ਨਾ ਜੀ, ਉਹਦੇ ਨਾਲ ਤੁਸੀਂ ਤੇ ਵੇਖਦੇ ਹੋ, ਤੁਹਾਨੂੰ ਤਾਂ ਮਜ਼ਾ ਆਉਂਦਾ, ਅੱਛਾ ਲੱਗਦਾ, ਤੁਸੀਂ ਦੋਸਤਾਂ ਨਾਲ ਵੀ ਅੱਛਾ ਸਲੂਕ ਕਰਦੇ ਹੋ। ਜਾਂ ਇਹਦੇ ਪ੍ਰੋਗਰਾਮ ਵੇਖ ਕੇ ਦੋਸਤਾਂ ਨੂੰ ਦੱਸਿਆ ਕਰੋ, ਉਹਨਾਂ ਨੂੰ ਸ਼ੇਅਰ ਕਰਿਆ ਕਰੋ ਕਿ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ ਔਰ ਦੋਸਤਾਂ ਨੂੰ ਸ਼ੇਅਰ ਕਰੋ। ਇਹਦਾ ਬੈਲ ਦਾ ਬਟਨ ਜ਼ਰੂਰ ਦਬਾਉਣਾ। ਬੜੀ ਮਿਹਰਬਾਨੀ। ਅਸਲਾਮ ਅਲੈਕੁਮ।